ਕਰਦੇ ਹਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਫੰਡਿੰਗ ਨੂੰ ਲੈ ਕੇ। ਪਿਛਲੇ ਹਫਤੇ ਹਰ ਵਾਰ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸਾਲ 'ਚ ਕਿੰਨੀ ਵਾਰੀ ਰਿਪਬਲਿਕਨਸ ਤੇ ਡੈਮੋਕ੍ਰੇਟ ਡਾਂਸ ਕਰਦੇ ਨੇ ਵੀ ਫੰਡਿੰਗ ਕਿਹਨੂੰ ਕਰਨੀ ਆ, ਕਿਵੇਂ ਕਰਨੀ ਆ, ਸਾਡੀ ਆਹ ਗੱਲ ਮੰਨੋ, ਉਹ ਗੱਲ ਮੰਨੋ। ਹੁਣ ਬਾਕੀ ਸਾਰੇ ਮਹਿਕਮਿਆਂ ਦੇ ਲਈ ਫੰਡਿੰਗ ਸਤੰਬਰ ਤੱਕ ਉਹ ਅਪਰੂਵ ਹੋ ਚੁੱਕੀ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਈਸ ਦੀ ਜਿਹੜੀ ਕ੍ਰੈਕਡਾਊਨ ਦੋ ਅਮਰੀਕਨ ਸਿਟੀਜ਼ਨਸ ਦਾ ਇਹਨਾਂ ਦੀਆਂ ਗੋਲੀਆਂ ਦੇ ਨਾਲ ਮਰ ਜਾਣ ਤੋਂ ਬਾਅਦ 'ਚ ਕਾਫੀ ਵਾਦ ਵਿਵਾਦ ਜਿਹੜਾ ਹੋਇਆ। ਅਜੇ ਆਰਜੀ ਤੌਰ ਦੇ ਉੱਤੇ 10 ਕੁ ਦਿਨ ਦੇ ਲਈ ਇਹਨਾਂ ਦੀ ਫੰਡਿੰਗ ਜਿਹੜੀ ਉਹ ਕੀਤੀ ਗਈ ਆ। ਪਰ ਕਾਫੀ ਜ਼ਿਆਦਾ ਇਸ ਟਾਈਮ ਰੌਲਾ ਰੱਪਾ ਆ। ਇਹਨਾਂ ਨੂੰ ਕਈ ਡਿਮਾਂਡਸ ਡੈਮੋਕ੍ਰੇਟਸ ਕਰ ਰਹੇ ਆ ਵੀ ਆਹ ਚੇਂਜਸ ਲਿਆਓ ਡੀਐਚਐਸ ਦੇ ਵਿੱਚ, ਆਈਸ ਦੀ ਐਨਫੋਰਸਮੈਂਟ ਦੇ ਵਿੱਚ। ਸੋ ਲੈਪਸ ਹੋ ਸਕਦੀ ਆ ਡੀਐਚਐਸ ਦੀ ਜਿਹੜੀ ਫੰਡਿੰਗ ਇਮੀਗ੍ਰੇਸ਼ਨ ਫਾਈਟ ਨੂੰ ਜਿਹੜਾ ਉਹ ਲੈ ਕੇ। ਸੋ ਇਸ ਦਾ ਕੀ ਅਸਰ ਹੋਊਗਾ, ਕੀ ਆਪਾਂ ਜਿਹੜਾ ਇਸ ਦੇ ਵਿੱਚ ਦੇਖਾਂਗੇ? ਸੋ ਜਿਹੜੇ ਡੈਮੋਕ੍ਰੇਟ ਸੀਗੇ ਉਹਨਾਂ ਦੀ ਬੇਸਿਕਲੀ ਮੰਗ ਇਹੀ ਸੀਗੀ ਕਿ ਜਦੋਂ ਪ੍ਰਾਪਰਟੀ ਵਗੈਰਾ ਤੇ ਤੁਸੀਂ ਆਣਾ ਤੇ ਤੁਹਾਡੇ ਵਾਰੰਟ ਵਗੈਰਾ ਹੋਣੇ ਚਾਹੀਦੇ ਆ, ਐਕਸੈਸਿਵ ਫੋਰਸ ਵਗੈਰਾ ਯੂਜ਼ ਨਹੀਂ ਕਰਨੀ, ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ, ਬੈਜ ਨੰਬਰ ਵਗੈਰਾ, ਕੈਮਰਾ ਵਗੈਰਾ, ਜਿਹੜੀਆਂ ਬੇਸਿਕ ਤੁਸੀਂ ਕਹਿ ਲਓ ਕਿ ਇੱਕ ਪੁਲਿਸ ਵਾਲੀਆਂ ਪ੍ਰੋਟੈਕਸ਼ਨ ਜਿਹੜੀਆਂ ਸੀਗੀਆਂ। ਉਹ ਕਹਿੰਦੇ ਆ ਕਿ ਈਵਨ ਜਿਹੜੇ ਯੂਐਸ ਸਿਟੀਜ਼ਨ ਉਹਨਾਂ ਨਾਲ ਵੀ ਕਈਆਂ ਨਾਲ ਧੱਕਾ ਹੋ ਜਾਂਦਾ, ਮਤਲਬ ਕਿ ਇੱਕ ਤਰ੍ਹਾਂ ਤੁਹਾਡੇ ਜਿਹੜੇ ਡਿਊ ਪ੍ਰੋਸੈਸ ਰਾਈਟਸ ਆ, ਕਨਸਟੀਟਿਊਸ਼ਨਲ ਪ੍ਰੋਟੈਕਸ਼ਨਸ ਹੈਗੀਆਂ, ਉਹ ਵਾਇਲੇਟ ਹੋ ਜਾਂਦੀਆਂ। ਤੇ ਸੁਪਰੀਮ ਕੋਰਟ ਦਾ ਓਬਵੀਅਸਲੀ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਉਹ ਚੀਜ਼ ਨੂੰ ਮੰਨ ਨਹੀਂ ਰਹੇ ਉਸ ਚੀਜ਼ ਤੇ ਉਹ ਕਹਿੰਦੇ ਜੋ ਵੀ ਹੋ ਰਿਹਾ ਸਹੀ ਹੋ ਰਿਹਾ। ਸੋ ਦੋਨੋਂ ਪਾਰਟੀਆਂ 'ਚ ਜਿਹੜਾ ਕਾਫੀ ਮੇਜਰ ਇੱਕ ਜਿਹੜਾ ਸਪਲਿਟ, ਹੁਣ ਜਿਹੜਾ ਸਪਲਿਟ ਉਹ ਵਿੱਚ ਉਹਦਾ ਕੋਰ ਰੀਜ਼ਨ ਤਾਂ ਇਹੀ ਹੈਗਾ ਕਿ ਜਿਹੜੇ ਜੇ ਇਮੀਗ੍ਰੈਂਟ ਜ਼ਿਆਦਾ ਡਿਪੋਰਟ ਹੁੰਦੇ ਆ ਰਿਪਬਲਿਕਨ ਦੀਆਂ ਉਨੀਆਂ ਜਿਹੜੀਆਂ ਸੀਗੀਆਂ ਐਂਟੀ ਵੋਟਾਂ ਜਿਹੜੀਆਂ ਬਚਦੀਆਂ, ਕਿਉਂਕਿ ਜ਼ਿਆਦਾਤਰ ਜਿਹੜੇ ਸਟੇਟ ਸੀਗੇ ਇਮੀਗ੍ਰੇਸ਼ਨ ਜਿਹੜੀ ਹੈਗੀ ਡੈਮੋਕ੍ਰੇਟਸ ਨੂੰ ਫੇਵਰ ਕਰਦੀ ਆ। ਤੇ ਉਹ ਜਿਹੜਾ ਤੁਸੀਂ ਕਹ ਲਓ ਕਿ ਇੱਕ ਤਰ੍ਹਾਂ ਉਹਨਾਂ ਨੇ ਸ਼ਾਇਦ ਚਾਹੁੰਦੇ ਹੀ ਆ ਕਿ ਅੰਦਰੋਂ ਕੋ ਬੰਦੇ ਸਾਰੇ ਜਿਹੜੇ ਇਹ ਡਿਪੋਰਟ ਹੋਣ। ਤੇ ਇਸ ਚੀਜ਼ ਦਾ ਜਿਹੜਾ ਸਟੈਂਡ ਸਟਿਲ ਜਿਹੜਾ ਹੈਗਾ ਹੁਣ ਬਜਟ ਤੇ ਗੱਲ ਜਿਹੜੀ ਆਈ ਹੋਈ ਹੈ, ਐਂਡ ਆਫ ਦਾ ਡੇ ਤਾਂ ਜਿਹੜਾ ਸਭ ਤੋਂ ਇੰਪੋਰਟੈਂਟ ਟੂਲ ਹੀ ਇਹੀ ਜਿਹੜਾ ਹੁੰਦਾ ਕਿ ਫੰਡਿੰਗ ਹੀ ਨਹੀਂ ਜੇ ਹੋਊਗੀ ਤਾਂ ਪੈਸੇ ਨਹੀਂ ਹੋਊਗੇ ਤਾਂ ਕਿੱਦਾਂ ਜਿਹੜਾ ਅੱਗੋਂ ਏਜੰਟ ਵੀ ਜਿਹੜੇ ਕੰਮ ਕਰੂਗੇ। ਜਿਹੜੇ ਏਜੰਟ ਉਦਾਂ ਨਾ ਤੇ ਫਰਲੋ ਮੇਰੇ ਖਿਆਲ ਨਹੀਂ ਹੁੰਦੇ, ਇਹ ਬਿਨਾਂ ਪੇ ਦੇ ਆਪਣਾ ਕੰਮ ਕਰ ਸਕਦੇ ਆ। ਪਰ ਇਹ ਜਿਹੜੀ ਜਨਤਾ ਇਹ ਲੱਗਦੀ ਨਹੀਂ ਕਿ ਬਿਨਾਂ ਪੇ ਦੇ ਕੰਮ ਕਰਨ ਵਾਲੀ ਹੈਗੀ ਹੈ, ਤਾਂ ਮਤਲਬ ਕਿ ਜਿਹੜਾ ਬੋਨਸ ਆਪਣੇ ਉਹੀ ਚੀਜ਼ ਲਾਲਚ ਨੂੰ ਆਏ ਸੀ ਬਹੁਤੇ ਤਾਂ ਲਾਲਚ ਨੂੰ ਆਏ ਸੀ। ਇਹ ਕਿਹੜਾ ਕਿਤੇ ਦੇਸ਼ ਭਗਤ ਅਸਲੀ ਤੇ ਹੈਗੇ ਤਾਂ ਮਤਲਬ ਜਿੱਦਾਂ ਮਰਜ਼ੀ ਕਹੀ ਜੋ, ਸਾਨੂੰ ਪਤਾ ਜਿਹੜੇ ਯੂਐਸ ਸਿਟੀਜ਼ਨ ਦੇ ਨਾਲ ਹੀ ਜਿਹੜੇ ਧੱਕਾ ਕਰੀ ਜਾਂਦੇ ਉਹਨਾਂ ਤੇ ਗੋਲੀਆਂ ਚਲਾਤੀਆਂ, ਉਹਨਾਂ ਦੀ ਮੈਂ ਕਿਹਾ ਕਾਦੀ ਦੇਸ਼ ਭਗਤੀ ਆ। ਤੇ ਉਹ ਵਿੱਚ ਸੋ ਇਸ ਮਾਮਲੇ ਦੇ ਵਿੱਚ ਤਾਂ ਮਤਲਬ ਡੈਮੋਕ੍ਰੇਟਸ ਜਿਹੜੇ ਹੈਗੇ ਮੇਰੇ ਹਿਸਾਬ ਨਾਲ ਬੜੀਆਂ ਫੇਅਰ ਮੰਗਾਂ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਕਿ ਆਪਣੇ ਆਪ ਨੂੰ ਤੁਸੀਂ ਆਇਡੈਂਟੀਫਾਈ ਕਰਨਾ। ਕੱਲ ਨੂੰ ਤੁਹਾਡੇ ਘਰੇ ਕੋਈ ਆ ਜਾਵੇ ਬਿਨਾਂ ਵਾਰੰਟ ਦੇ, ਤੁਹਾਨੂੰ ਕਿੱਦਾਂ ਪਤਾ ਕਿ ਇਹ ਲਾਅ ਦੇ ਤਹਿਤ ਕੰਮ ਕਰ ਰਿਹਾ ਕਿ ਇਹ ਉਦਾਂ ਹੀ ਚਾਰ ਜਾਣੇ ਰਲ ਕੇ ਜਿਹੜਾ ਖਰੂ ਪਾ ਰਹੇ ਆ। ਸੋ ਚੀਜ਼ਾਂ ਦੀ ਜਿਹੜੀ ਸੀਗੀ ਇਹਨਾਂ ਦੀ ਫਾਈਟ ਜਿਹੜੀ ਚੱਲਦੀ ਆ, ਪਹਿਲਾਂ ਇਮੀਗ੍ਰੈਂਟ ਦੇ ਹੈਲਥ ਕੇਅਰ ਕਰਕੇ ਸੀਗੀ, ਲੌਂਗੈਸਟ ਜਿਹੜਾ ਸ਼ਟਡਾਊਨ ਚੱਲਿਆ ਸੀਗਾ, ਤੇ ਹੁਣ ਫੇਰ ਜਿਹੜੀਆਂ ਇਹੀ ਚੀਜ਼ਾਂ ਹੈਗੀਆਂ। ਤੇ ਜਿਹੜੀ ਦੂਜੀ ਪਾਰਟੀ ਹੈ ਰਿਪਬਲਿਕਨ ਪਾਰਟੀ, ਉਹਨਾਂ ਨੇ ਆਪਣਾ ਰੌਲਾ ਪਾਉਣਾ ਕਿ ਨਹੀਂ ਇਹ ਰੋਕਣਾ ਚਾਹੁੰਦੇ ਆ, ਸਾਡੇ ਆਪਰੇਸ਼ਨਸ ਵਿੱਚ ਇੰਟਰਫੀਅਰ ਕਰਦੇ ਆ ਏਦਾਂ ਤਾਂ। ਪਰ ਇਹ ਜਿਹੜਾ ਹਿਸਟੋਰੀਕਲੀ ਹਰੇਕ ਸਾਲ ਹੀ ਬਜਟ ਵਾਲਾ ਜਿਹੜਾ ਸੀਗਾ ਇਹਨਾਂ ਦਾ ਰੌਲਾ ਰਹਿੰਦਾ, ਉਹਨੂੰ ਕਰਕੇ ਫਿਰ ਜਿਹੜੇ ਕੰਪਰੋਮਾਈਜ਼ ਉੱਥੇ ਹੀ ਜਿਹੜੇ ਹੁੰਦੇ ਆ। ਸੋ ਉਹ ਇੱਕ ਤੁਸੀਂ ਕਹ ਲਓ ਕਿ ਇੱਕ ਇੰਪੋਰਟੈਂਟ ਟੂਲ ਜਿਹੜਾ ਹੈਗਾ ਇਹਨਾਂ ਸਰਕਾਰਾਂ ਕੋ ਕਿ ਆਪਸ 'ਚ ਇਹ ਨੈਗੋਸੀਏਸ਼ਨ ਵਗੈਰਾ ਕਰ ਸਕਦੇ ਆ। ਤੇ ਪਹਿਲਾਂ ਰੌਲਾ ਜਦੋਂ ਪਾਉਂਦੇ ਆ, ਫਿਰ ਜਦੋਂ ਸਰਕਾਰ ਜ਼ਿਆਦਾ ਦੇਰ ਜਦੋਂ ਬੰਦ ਹੋ ਜਾਂਦੀ ਆ, ਉੱਥੇ ਤੱਕ ਗੱਲ ਜਦੋਂ ਪਹੁੰਚ ਜਾਂਦੀ ਆ, ਤੇ ਫਿਰ ਦੋਨੋਂ ਪਾਰਟੀਆਂ ਕਿਤੇ ਨਾ ਕਿਤੇ ਵਿਚਲੀ ਜਿਹੜੀ ਅਗਰੀਏਬਲ ਗਰਾਊਂਡ ਹੁੰਦੀ ਆ ਉਹਨੂੰ ਇਹ ਚੂਜ਼ ਕਰਦੇ ਆ। ਸੋ ਹੋਪਫੁਲੀ ਜਿਹੜਾ ਸੀਗਾ ਥੋੜੀ ਜਿਹੀ ਪ੍ਰੋਟੈਕਸ਼ਨ ਜਿਹੜੀਆਂ ਸੀਗੀਆਂ ਕਿੱਦਾਂ ਲੋਕਾਂ ਨੂੰ ਇਹ ਫੜਦੇ ਆ, ਉਹਨਾਂ ਦੀ ਆਫਿਸਰਸ ਨੇ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਨਹੀਂ ਕਰਨਾ, ਵਾਰੰਟ ਵਗੈਰਾ, ਉਹ ਚੀਜ਼ਾਂ ਜਿਹੜੀਆਂ ਸੀਗੀਆਂ ਹੋਪਫੁਲੀ ਜਿਹੜੇ ਸੀਗੇ ਪਾਰਟੀਆਂ ਦਾ ਸਮਝੌਤਾ ਹੋਵੇ ਤੇ ਜਿਹੜਾ ਲੋਕੀ ਹੈਗੇ ਸਪੈਸ਼ਲੀ ਯੂਐਸ ਸਿਟੀਜ਼ਨ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਫਾਇਦੇ ਦੀ ਗੱਲ ਹੈਗੀ ਉਹ ਇਹ ਕਰਨ। ਜੀ ਅੱਛਾ, ਜੇ ਅਟਾਰਨੀ ਜਨਰਲ ਕਹਿਣਾ ਜੀ ਜਿੱਦਾਂ ਤੁਸੀਂ ਕਿਹਾ ਵੀ ਚਲੋ ਇਹ ਫਰਲੋ ਤਾਂ ਨਹੀਂ ਹੁੰਦੇ, ਕੰਮ ਇਹ ਆਪਣਾ ਕਰਦੇ ਰਹਿਣਗੇ, ਪਰ ਜੇ ਫੰਡਿੰਗ ਇਹਨਾਂ ਦੀ ਘੱਟ ਜਾਊਗੀ ਜਾਂ ਇਸ ਦੇ ਵਿੱਚ ਚੇਂਜਿਸ ਆਊਗਾ, ਸੋ ਕੀ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਅਸਰ ਪਊਗਾ? ਹੁਣ ਵੈਸੇ ਆਪਾਂ ਦੇਖ ਰਹੇ ਹਾਂ ਥੋੜਾ ਜਿਹਾ ਵੀ ਪਹਿਲਾਂ ਵਾਂਗੂ ਜਿੱਦਾਂ ਗਰਮੀ ਸੀਗੀ ਉਨੀ ਜਿਹੜੀ ਉਹ ਨਹੀਂ ਆ। ਮੈਨੂੰ ਲੱਗਦਾ ਕੱਲ ਪਰਸੋਂ ਹੀ ਟਰੰਪ ਹੋਣਾ ਨੇ ਫਿਰ ਇਦਾਂ ਦਾ ਇੱਕ ਬਿਆਨ ਦਿੱਤਾ ਆ ਵੀ ਹੁਣ ਅਸੀਂ ਜਿਹੜਾ ਸਿਰਫ ਜਿਹੜੇ ਕ੍ਰਿਮੀਨਲਸ ਆ ਉਹਨਾਂ ਦੇ ਦੁਆਲੇ ਹੀ ਜਿਹੜਾ ਉਹ ਹੋਣਾ ਹੈ। ਬਿਆਨ ਤਾਂ ਭਾਜੀ ਪਹਿਲਾਂ ਵੀ ਇਹੀ ਸੀਗਾ ਕਿ ਕ੍ਰਿਮੀਨਲ ਦੇ ਦੁਆਲੇ ਹੋਣਾ, ਪਰ ਕ੍ਰਿਮੀਨਲ ਫਿਰ ਡੰਗ ਵੀ ਮਾਰਦੇ ਹੋਣੇ ਅੱਗੋਂ ਦੇ, ਉਹਨਾਂ ਨੂੰ ਫੜਨਾ ਔਖਾ। ਜਿਹੜੇ ਆਮ ਇਨਸਾਨਾਂ ਨੂੰ ਤੰਗ ਕਰਨਾ ਸੌਖਾ ਥੋੜਾ, ਅਪਾਰਟਮੈਂਟਾਂ ਦੇ ਬਾਹਰ ਫੜ ਲੈਂਦੇ, ਕਦੀ ਕਿਤੋਂ ਕਰ ਲੈਂਦੇ। ਤੇ ਕਾਫੀ ਜਿਹੜਾ ਸੀਗਾ ਤੁਸੀਂ ਦੇਖਿਆ ਹੋਣਾ ਕਿ ਏਅਰਪੋਰਟ ਤੇ ਗੱਲਾਂ ਜਿੱਦਾਂ ਹੁਣ ਕਈ ਵਾਰੀ ਸੁਣੀ ਦੀਆਂ ਲੋਕਾਂ ਤੋਂ ਤੇ
에ਅਰਪੋਰਟ ਤੋਂ ਰਾਈਡ ਲਈ, ਕਹਿੰਦਾ ਊਬਰ ਡਰਾਈਵਰ ਸੀਗਾ, ਤੇ ਉਹ ਜਿਹੜਾ ਐਡਰੈਸ ਸੀਗਾ ਵੀ ਡਿਟੈਂਸ਼ਨ ਫੈਸਿਲਿਟੀ ਦਾ, ਉਹਨੂੰ ਜਾ ਕੇ ਕਹਿੰਦਾ ਆਪਣਾ ਸਾਈਡ ਤੇ ਕਹਿੰਦਾ ਕਰ ਲੈ ਖੜੀ, ਤੇ ਉੱਥੇ ਡਿਟੇਨ ਕਰ ਲਿਆ। ਕਾਫੀ ਲਿਆਂਦੇ ਬੰਦੇ ਨੂੰ ਫੜ ਲਿਆ, ਜਿਹੜਾ ਆਪਣਾ ਫੜਨ ਤੋਂ ਬਾਅਦ ਕਹਿੰਦਾ ਆਲਾ ਫੜ, ਕਹਿੰਦਾ ਹੁਣ ਪੀ ਲਾ, ਕਹਿੰਦਾ ਕਾਫੀ, ਜਿਹੜਾ ਡਿਟੇਨ ਕਰ ਲਿਆ। ਅਪਾਰਟਮੈਂਟਾਂ ਦੇ ਬਾਹਰੋਂ ਦੀ ਜਿਹੜਾ ਸੀਗਾ ਕਿਸੇ ਨੂੰ ਫੜਨ ਗਏ, ਕਿਸੇ ਹੋਰ ਨੂੰ ਚੱਕ ਲਿਆ, ਗਏ ਕਿਸੇ ਲਿਟਰਲੀ ਕਿਸੇ ਹੋਰ ਨੂੰ ਫੜਨ, ਬਾਹਰ ਉਡੀਕਦੇ ਸੀਗੇ, ਤੇ ਦੂਜਿਆਂ ਨੂੰ ਫੋਟੋ ਦਿਖਾਵੇਗਾ, ਆਹ ਦੇਖ ਇਹਨੂੰ ਬੰਦੇ ਨੂੰ ਜਾਣਦਾ ਕਿ ਨਹੀਂ ਜਾਣਦਾ, ਤੇ ਨਹੀਂ ਸੀਗਾ ਤੇ ਕਹਿੰਦਾ ਤੇਰੇ ਪੇਪਰ ਕਿੱਥੇ ਆ, ਜਾਂ ਏਦਾਂ ਉਹਨੂੰ ਫੜ ਲਿਆ। ਸੋ ਏਦਾਂ ਦੇ ਕੰਮ ਜਿਹੜੇ ਸੀਗੇ, ਤੁਸੀਂ ਕਹ ਲਓ ਕਮਿਸ਼ਨ ਜਾਂ ਬੋਨਸ ਜਿਹੜਾ ਆਪਣਾ ਵਧਾਉਣ ਲਈ ਕਿ ਜਿਹੜਾ ਹੱਥ ਲੱਗਦਾ ਉਹਨੂੰ ਫੜ ਲਿਆ। ਤੇ ਈਵਨ ਜਿਹੜਾ ਵੀਡੀਓ ਵਗੈਰਾ ਸੋਸ਼ਲ ਮੀਡੀਆ ਤੇ ਤੁਹਾਨੂੰ ਦੇਖੀ ਜਾਣੀ ਹੈ ਕਿ ਜਿਹੜੇ ਈਵਨ ਯੂਐਸ ਸਿਟੀਜ਼ਨ ਜਿਹੜੇ ਹੈਗੇ, ਉਹਨਾਂ ਨਾਲ ਵੀ ਖਿੱਚ ਧੂ ਇਹਨਾਂ ਨੇ ਕੀਤੀ ਹੈ ਕਾਫੀ ਜਾਣਿਆਂ ਨੇ, ਸਪੈਸ਼ਲੀ ਜਿਹੜੇ ਬਰਾਊਨ ਲੋਕੀ, ਉਹਨਾਂ ਨੇ ਕਾਫੀ ਇਹਨਾਂ ਨੇ ਖਿੱਚ ਧੂ ਜਿਹੜੀ ਕੀਤੀ ਹੈ। ਕਾਫੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਆਲਰੇਡੀ ਜਿਹੜੀਆਂ ਹੈਗੀਆਂ, ਉਹ ਕਹਿੰਦਾ ਕਿ ਮੈਂ ਕਿਉਂ ਪੇਪਰ ਦਿਖਾਵਾਂ, ਤੁਹਾਨੂੰ ਕਹਿੰਦਾ ਦਿਖਾਣੇ ਪੈਣੇ ਆ। ਜਿਹੜਾ ਹੁਣ ਸੁਪਰੀਮ ਕੋਰਟ ਵਾਲਾ ਡਿਸੀਜਨ ਵੀ ਇਹ ਬੇਸਿਕਲੀ ਇਸੇ ਲਾਈਨ ਦੇ ਵਿੱਚ ਹੈਗਾ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਜਿਹੜਾ ਸੀਗਾ, ਇੱਕ ਜੱਜ ਨੇ ਕਹਿਤਾ ਸੀਗਾ ਕਿ ਜੇ ਬੰਦਾ ਐਕਸੈਂਟ ਦੇ ਵਿੱਚ ਬੋਲਦਾ ਪਿਆ, ਸਸਪੈਕਟ ਪਲੇਸਿਸ ਦੇ ਕੋਲ ਹੈਗਾ, ਕਾਰ ਵਾਸ਼ ਦੇ ਕੋਲ, ਫਾਰਮ ਦੇ ਕੋਲ, ਹੋਮ ਡਿਪੋ ਦੇ ਕੋਲ, ਤੇ ਉਹਦੇ ਵਿੱਚ ਆਈਸ ਦਾ ਰੀਜ਼ਨੇਬਲ ਹੈਗਾ ਕਿ ਉੱਤੇ ਸ਼ੱਕ ਕਰੇ, ਤੇ ਜਿਹੜਾ ਬਰਡਨ ਥੋੜਾ ਜਿਹਾ ਹੈਗਾ ਉਹ ਕਹਿੰਦੇ ਸਿਟੀਜ਼ਨ ਤੇ ਘੱਟ ਆ। ਪਰ ਸੁਪਰੀਮ ਕੋਰਟ ਨੇ ਜਿਹੜਾ ਤੁਸੀਂ ਕਹ ਲਓ ਇੱਕ ਤਰ੍ਹਾਂ ਗ੍ਰੀਨ ਸਿਗਨਲ ਜਿਹੜਾ ਦਿੱਤਾ ਸੀਗਾ। ਹੈਰਾਨੀ ਦੀ ਗੱਲ ਇਹੀ ਸੀ ਕਿਦਾਂ ਸਾਰਾ ਸਿਸਟਮ ਜਿਹੜਾ ਸੀਗਾ ਇੱਕ ਪਾਸੇ ਨੂੰ ਲਾਈਨ ਅਪ ਜਿੱਦਾਂ ਹੋ ਗਿਆ, ਰਾਜਾ ਜਿੱਤਿਆ ਤੇ ਸਾਰੇ ਜਾਣੇ ਉਹਦੇ ਨਾਲ ਐਗਰੀ ਕਰ ਗਏ, ਤੇ ਜਿਹੜੇ ਨਹੀਂ ਐਗਰੀ ਕਰਦੇ ਸੀਗੇ ਉਹ ਬਾਹਰ ਕੱਢਤੇ, ਕਈ ਵਾਰੀ ਚੁੱਪ ਵੀ ਕਰਾ ਦਿੱਤੇ ਗਏ ਆ। ਤੇ ਹੁਣ ਜਿਹੜਾ ਇਹ ਸੀਗਾ ਕਿ ਕਈ ਜੱਜ ਜਿਹੜੇ ਸਟੈਂਡ ਲੈ ਰਹੇ ਆ, ਅੱਜ ਤਾਂ ਹੁਣ ਹੇਬੀਅਸ ਵਗੈਰਾ, ਟੀਆਰਓ ਵਗੈਰਾ, ਇਹਦਾ ਤੁਸੀਂ ਸੁਣਦੇ ਹੀ ਆ ਕਿ ਕਈ ਜੱਜ ਸਟੈਂਡ ਲੈ ਲੈਂਦੇ। ਇਹਦੇ ਵਿੱਚ ਵੀ ਦੱਸਦੇ ਜਾਈਏ ਕਿ ਇਹ ਵੀ ਚੀਜ਼ ਜਿਹੜੀ ਸ਼ਾਰਟ ਲਿਵਡ ਹੈ, ਇਹਦੇ ਵਿੱਚ ਵੀ ਚੈਲੰਜ ਜਿਹੜੇ ਹੁਣ ਆਉਣ ਲੱਗ ਪਏ 9th ਸਰਕਟ ਦੇ ਵਿੱਚ, 5th ਸਰਕਟ ਦੇ ਵਿੱਚ। ਅੱਛਾ, ਉਹ ਬੇਸਿਕਲੀ ਕੀ ਕਹਿੰਦੇ ਆ ਕਿ ਨਹੀਂ, ਜੱਜਾਂ ਨੂੰ ਕਹਿੰਦੇ ਆ ਕਿ ਤੁਸੀਂ ਸਾਡੀ ਅਪੀਲ ਚੱਲਦੀ ਹੈ ਉੱਤੇ, ਤੇ ਹੁਣ ਇਹ ਜਿਹੜੀਆਂ ਹੇਬੀਅਸ ਵਗੈਰਾ ਇਹਨੂੰ ਗ੍ਰਾਂਟ ਕਰਨੀਆਂ ਬੰਦ ਕਰੋ। ਸੋ ਜਿਹੜੀ ਚੀਜ਼ ਹੁੰਦੀ ਹੈ ਖੁੱਲ ਵੀ ਜਿਹੜੀ ਆਉਂਦੀ ਹੈ, ਜਿਹੜੀ ਜਿੱਤ ਵੀ ਜਿਹੜੀ ਸ਼ਾਰਟ ਲਿਵਡ, ਇਹਦੇ ਵਿੱਚ ਵੀ ਜਿਹੜਾ ਇਦਾਂ ਨਹੀਂ ਹੈ ਕਿ ਫੋਰਐਵਰ 3 ਸਾਲ ਜਿਹੜੇ ਬੰਦੇ ਬਾਹਰ ਹੀ ਨਿਕਲੀ ਜਾਣੇ। ਤੇ ਇਹਨੂੰ ਜਿਹੜਾ ਸਿਸਟਮ ਨੂੰ ਸੀਗਾ ਤੁਹਾਨੂੰ ਦੇਖਣਾ ਪੈਣਾ ਕਿ ਸਿਚੁਏਸ਼ਨ ਬੜੀ ਛੇਤੀ ਜਿਹੜੀ ਚੇਂਜ ਜਿਹੜੀ ਹੋ ਜਾਂਦੀ ਹੈ। ਠੀਕ ਹੈ, ਠੀਕ ਹੈ। ਕੱਲ ਪਰਸੋਂ ਦੀ ਖਬਰ ਹੈ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਡਿਪਾਰਟਮੈਂਟ ਆਫ ਜਸਟਿਸ ਕਹਿ ਰਿਹਾ ਸੀਗਾ ਵੀ ਹੇਬੀਅਸ ਦੀਆਂ ਪਟੀਸ਼ਨਸ ਬਹੁਤ ਜ਼ਿਆਦਾ ਵਧੀਆਂ, ਸਾਡਾ ਵਰਕਲੋਡ ਸੁਨਾਮੀ ਆ ਗਈ ਆ, ਕਹਿੰਦੇ ਵੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਉਹ ਇਦਾਂ ਦੇ ਜਿਹੜੇ ਕੇਸਿਸ ਨੂੰ ਲੈ ਕੇ ਤੇ ਵਰਕਲੋਡ ਸਾਡੇ ਤੇ ਬਹੁਤ ਜ਼ਿਆਦਾ ਵੱਧ ਗਿਆ ਆ। ਓਬਵੀਅਸਲੀ ਜਿਹੜੀ ਗੱਲ ਆ, ਹੁਣ ਜਿਹਨੂੰ ਤੁਸੀਂ ਅੰਦਰ ਕੀਤਾ ਹੈ ਉਹਨੇ ਹੱਥ ਪੱਲਾ ਮਾਰਨਾ ਹੈ, ਜਿਹੜਾ ਵੀ ਡਿਊ ਪ੍ਰੋਸੈਸ ਦੇ ਤਹਿਤ ਉਹਨੂੰ ਮੌਕਾ ਜਿਹੜਾ ਉਹ ਮਿਲਦਾ ਹੈਗਾ ਆ।